वाहिगुरु जी का खालसा वाहिगुरु जी की फतेह। फतेह जरा जोर नाल बुलाओ। वाहिगुरु जी का खालसा वाहिगुरु जी की फतेह। जे तो तुसा मेरे विचार अज सुनने आ ते थोड़ी जी मेरी मदद ये करो भी इस रोस्टरम की जरा साइड बदलो, क्योंकि मैं एडे वड्डे शहीद दे वल पिठ करके गल नहीं कर सकता। इस वास्ते इन्हू थोड़ा जिहा चेंज करो तो इधर कर दियो या थोड़ा जिहा इधर कर दियो। इधर कर दी इधर हाँ, थोड़ा जिहा कर दो। ठीक इधर ठीक है। माइक दुआ दे ठीक है ठीक है ठीक है। हुण ठीक हो गया। मैं अज गुरु दी हजूरी च हाजिर होया तो दिल नूं बहुत चंगा लगा है, क्योंकि तुसा एक मुसलमान नूं बुला के बहुत सम्मानिया है और उस सांझ दी याद दवाई है जिहड़ी एक ओंकार दी सांझ है, जिहड़ी साडे दरम्यान सब तो वड्डी सांझ है। ये वो सांझ अज फिर ताज़ा हो रही है जिहड़ी गुरु साहिबान दे समय तो मुसलमानां दे नाल चली आ रही है। भाई मरदाना जी ते गुरु नानक जी दी सांझ, गुरु अमरदास जी ते उन्हां दे मुसलमान मंजीदारां दी सांझ, पंजवें पातशाह दी ते मियां मीर जी दी सांझ, पीर बुद्धू शाह जी दी ते छेवें पातशाह दी सांझ, नबी खान गनी खान ते 10वें पातशाह दी सांझ, फकीर खानदान दी ते महाराजा रणजीत सिंह दी सांझ। सो मैं थोड़ा जिहा पिछे जाना चाहांगा, क्योंकि थोड़ी देर पहले भाई साहब ने कहा बई ये सारा कुछ 1978 शुरू होया, पर कल्लूकारे 84 दा हमला मैं इतिहासकार होने दे नाते समझदा हाँ उन्नी देर नौजवान नस्ल नूं समझ नहीं आ सकता जिन्नी देर तुसी तारीख दे विच जाके सिखां दी होंद ते सिखां दे संघर्ष नूं समझदे नहीं। मैं ये समझदा हाँ कि सिखी दा विरोध ते सिखां ते हमलियां दा आगाज उसे समय हो गया सी जदों गुरु नानक देव जी ने जनू पाण तो इनकार कर दिता सी, ते दूसरे पासे क्या कि कल काते राजे का साई। ਉਹਦੇ ਨਾਲ दो तरह ਦੀਆਂ ਕਮਿਊਨਿਟੀਆਂ ਇਨੋਏ ਹੋਈਆਂ। एक ਤਾਂ ब्राह्मण, क्योंकि ਉਹਦਾ ਜਾਤੀਵਾਦ ਚ ਵੰਡਿਆ ਹੋਇਆ ਸਮਾਜ ਤੇ ਉਸ ਜਾਤੀਵਾਦ ਦੇ ਨਾਂ ਤੇ ਉਹਦਾ ਜਿਹੜਾ ਕਾਰੋਬਾਰ ਸੀ ਉਹ ਬਾਬਾ ਜੀ ਨੇ ਬੰਦ ਕਰ ਦਿੱਤਾ। ਤੇ ਦੂਸਰੇ ਪਾਸੇ ਉਹ ਮੁਸਲਮਾਨ ਹਮਲਾਵਰ ਤੇ ਮੁਗਲ ਜਿਹੜੇ ਪੰਜਾਬ ਨੂੰ ਲੁੱਟਦੇ ਰਹੇ, ਜਿਹੜੇ ਇੱਕ ਪਾਸੇ ਤੇ ਖੁਰਾਸਾਨ ਤੇ ਹੋਰ ਥਾਵਾਂ ਤੋਂ ਮਾਰ ਖਾਂਦੇ ਰਹੇ, ਤਾਂ ਬਾਬਰ ਬਾਦਸ਼ਾਹ ਜਿਹੜਾ ਬਾਨੀ ਹੈ ਮੁਗਲ ਰਾਜ ਦਾ, ਉਹਦੀ ਆਪਣੀ ਪਰੰਪਰਾ ਇਹ ਸੀ ਕਿ ਉਹਦੀ ਸੱਕੀ ਭੈਣ ਨੂੰ ਉਹਦੀ ਨਾਨੀ ਉਹਦੇ ਦੁਸ਼ਮਣ ਸ਼ਿਬਾਨੀ ਖਾਨ ਦੀ ਰਖੇਲ ਰਖਵਾ ਕੇ ਬਾਬਰ ਦੀ ਜਾਨ ਬਚਾ ਕੇ ਹਿੰਦੁਸਤਾਨ ਤੱਕ ਬਾਬਰ ਨੂੰ ਪਹੁੰਚਾਉਣ 'ਚ ਕਾਮਯਾਬ ਹੋਈ ਸੀ। ਪਰ ਜਦੋਂ ਇਹ ਕਾਰੋਬਾਰ ਬੰਦ ਹੋਏ ਤੇ ਉਹਦੇ ਬਾਅਦ ਸਿੱਖੀ ਇੱਕ ਵਾਹਿਦ ਧਰਮ ਸੀ ਜਿਹਨੇ ਉਸ ਸਮੇਂ ਦੇ ਧਰਮ ਦੇ ਨਾਂ ਤੇ ਕਾਰੋਬਾਰ ਕਰਨ ਵਾਲਿਆਂ ਨੂੰ ਤੇ ਸਿਆਸਤ ਦੇ ਨਾਂ ਤੇ ਕਲਾਸ 'ਚ ਵੰਡਣ ਵਾਲੇ ਹਿੰਦੁਸਤਾਨ ਦੇ ਤਬਕੇ ਨੂੰ ਚੈਲੰਜ ਕੀਤਾ। ਇਸ ਵਾਸਤੇ ਸਾਨੂੰ ਨਜ਼ਰ ਆਉਂਦਾ ਹੈ ਦਰਬਾਰ ਸਾਹਿਬ ਤੇ ਹਮਲਾ ਇੱਕ ਤਾਂ 1984 ਚ ਹੋਇਆ, ਪਰ ਥੋੜਾ ਜਿਹਾ ਇਤਿਹਾਸ 'ਚ ਵੇਖੋ ਤਾਂ ਪਹਿਲਾ ਹਮਲਾ ਦਰਬਾਰ ਸਾਹਿਬ ਤੇ 1571 ਵਾਸਤੇ 1571 ਤਕਰੀਬਨ 4 ਸਦੀਆਂ ਪਹਿਲਾਂ ਪਲਾਨ ਕੀਤਾ ਗਿਆ। ਔਰ ਉਹ ਕਿਹਦੇ ਕਹਿਣ ਤੇ ਕੀਤਾ ਗਿਆ? ਮਹੇਸ਼ ਦਾਸ, ਜਿਹਨੂੰ ਬੀਰਬਲ ਕਿਹਾ ਜਾਂਦਾ ਹੈ। ਬੀਰਬਲ ਜਿਹਨੂੰ ਸਾਡੇ ਅੱਜ ਕੱਲ ਬਹੁਤ ਸਾਰੇ ਫਿਲਮਾਂ ਵੇਖਣ ਵਾਲੇ ਕਹਿੰਦੇ ਵੀ ਬੀਰਬਲ ਜਿਹੜਾ ਸੀ ਬਹੁਤ ਹੀ ਸਿਆਣਾ ਜਿਹੜਾ ਸੀ, ਉਹ ਅਕਬਰ ਦਾ ਦਰਬਾਰੀ ਸੀ। ਇਸੇ ਹੀ ਸਿਆਣੇ ਅਕਬਰ ਦੇ ਦਰਬਾਰੀ ਨੇ ਸੁਲੀ ਖਾਨ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਘੱਲਿਆ ਸੀ। ਇਹ ਹੋਰ ਗੱਲ ਹੈ ਕਿ ਸੁਲੀ ਖਾਨ ਆਪਣੇ ਇਸ ਪਲਾਨ 'ਚ ਕਾਮਯਾਬ ਨਹੀਂ ਹੋ ਸਕਿਆ ਔਰ ਸੜ ਕੇ ਮਰ ਗਿਆ, ਲੇਕਿਨ ਉਸੇ ਸਮੇਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ। ਹੋ ਜਾਣਾ ਸੀ, ਨਹੀਂ ਹੋਇਆ, ਗੁਰੂ ਨੇ ਰੱਖ ਲਿਆ, ਬਚਾ ਲਿਆ। ਪਰ ਤੁਸੀਂ ਇਹ ਦੇਖੋ कि गुरु अर्जुन देव जी की शहीदी ते चंदू की साजिश साढ़े सामने है। और सिर्फ मैं चंदू नूं जिम्मेदार नहीं समझदा, वो मुगल राज जिहड़ा लोकां कोलों हक खो रहा सी, जिहड़ा लोकां कोलों जिजिया मंग रहा सी, ਉਹਦੇ खिलाफ जिस तरह गुरु अर्जुन देव जी खलोते और जिस तरह उन्होंने रजिस्टेंस की बुनियाद रखी
ਇੱਕ ਅਜਿਹੇ ਰਾਜ ਦੇ ਖਿਲਾਫ ਜਿਹੜਾ ਲੋਕਾਂ ਤੇ ਟੈਕਸ ਲਾਵੇ, ਨਜਾਇਜ਼ ਟੈਕਸ ਲਾਵੇ, ਇਹ ਵਾਜੀ ਸਾਨੂੰ ਇਤਿਹਾਸ 'ਚ ਹੋਰ ਕਿਸੇ ਰੈਜ਼ਿਸਟੈਂਸ ਦੀ ਮਿਸਾਲ ਨਹੀਂ ਮਿਲਦੀ। ਪਰ ਉੱਥੇ ਵੀ ਤੁਸੀਂ ਦੇਖ ਲਓ ਕਿ ਇੱਕ ਪਾਸੇ ਬ੍ਰਾਹਮਣ ਤੇ ਦੂਸਰੇ ਪਾਸੇ ਉਸ ਵਕਤ ਦੇ ਰਾਜ ਕਰਨ ਵਾਲੇ ਮੁਗਲ ਰਲ ਕੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਦੇ ਹਨ। ਤੇ ਅੱਗੇ ਜੇ ਗੱਲ ਚੱਲੇ ਤਾਂ ਇੱਕ ਪਾਸੇ 6ਵੇਂ ਪਾਤਸ਼ਾਹ ਨੂੰ ਕੈਦ ਕੀਤਾ ਜਾਂਦਾ ਹੈ, ਫਿਰ ਬੰਦੀ ਛੋੜ ਅਸੀਂ ਮਨਾਉਂਦੇ ਹਾਂ। ਉਹ ਤਾਂ ਹਿੰਦੂਆਂ ਨੂੰ, ਰਾਜਿਆਂ ਨੂੰ, 52 ਰਾਜਿਆਂ ਨੂੰ ਉੱਥੋਂ ਮੁਕਤੀ ਦਿਵਾਉਂਦੇ ਨੇ, ਪਰ ਦੂਸਰੇ ਪਾਸੇ ਬ੍ਰਾਹਮਣ ਸ੍ਰੀ ਗੋਬਿੰਦਪੁਰ ਸਾਹਿਬ ਦੇ ਕਿਲੇ ਤੇ ਨਾ ਸਿਰਫ ਕਬਜ਼ਾ ਕਰ ਲੈਂਦੇ ਨੇ, ਬਲਕਿ ਉਹਨਾਂ ਦੀ ਪੂਰੀ ਜ਼ਿੰਦਗੀ 'ਚ ਬਾਰ-ਬਾਰ ਉਹਨਾਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਸ਼ਹੀਦੀ ਦੀ ਕੋਸ਼ਿਸ਼ ਕਰਦੇ ਨੇ, ਜਿਹੜੀ ਕਦੇ ਕਾਮਯਾਬ ਨਹੀਂ ਹੁੰਦੀ। ਤੇ 10ਵੇਂ ਪਾਤਸ਼ਾਹ ਤੱਕ ਆ ਜਾਓ। 10ਵੇਂ ਪਾਤਸ਼ਾਹ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ ਤੇ ਉਹਦੇ ਬਾਅਦ ਹੀ ਪਹਾੜੀ ਰਾਜੇ ਉਹਨਾਂ ਦੇ ਖਿਲਾਫ ਹੋਏ, ਕਿਉਂਕਿ 10ਵੇਂ ਪਾਤਸ਼ਾਹ ਨੇ ਸਾਨੂੰ ਸਾਰੀਆਂ ਬਿਮਾਰੀਆਂ ਦਾ, ਸਾਰੇ ਦੇ ਸਾਰੇ ਮਸਲਿਆਂ ਦਾ ਇੱਕ ਹੱਲ ਦਿੱਤਾ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਪਰ ਉਹ ਰਾਜ ਕਰੇਗਾ ਖਾਲਸਾ ਦਾ ਵਿਚਾਰ ਨਾ ਤਾਂ ਮੁਗਲਾਂ ਨੂੰ ਪਚਿਆ ਤੇ ਨਾ ਹੀ ਪਹਾੜੀ ਰਾਜਿਆਂ ਨੂੰ, ਕਿਉਂਕਿ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਇਸ ਵਾਸਤੇ ਕੀਤੀ ਸੀ ਕਿ ਤੁਸੀਂ ਰਾਜ ਦੀ ਮੰਗ ਕਰੋ, ਆਪਣੀ ਵੱਖਰੀ ਹੋਂਦ ਦੀ ਗੱਲ ਕਰੋ। ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਤੇ ਕਰੀ ਜਾਂਦੇ ਆ ਵੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਪਰ ਇਹ ਕੋਈ ਅਰਦਾਸ ਨਹੀਂ ਹੈ, ਇਹ ਕੋਈ ਦੋੜਾ ਨਹੀਂ ਹੈ, ਇਹ ਗੁਰੂ ਸਾਹਿਬ ਦਾ ਹੁਕਮ ਹੈ ਕਿ ਰਾਜ ਵਾਸਤੇ ਕੰਮ ਕਰੋ। ਔਰ ਉਹਦੇ ਬਾਅਦ ਜਿੰਨੀਆਂ ਸ਼ਹੀਦੀਆਂ ਹੋਈਆਂ ਉਹ ਸਾਰੀਆਂ ਦੀਆਂ ਸਾਰੀਆਂ ਇਸੇ ਕਾਰਨ ਹੋਈਆਂ। ਮੈਂ ਥੋੜੀ ਜਿਹੀ ਗੱਲ ਇਹ ਕਰਨਾ ਚਾਹਾਂਗਾ ਕਿ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਜੇ ਕੌਮਾਂ ਦੇ ਕੋਲ ਰਾਜ ਹੋਵੇ ਤੇ ਉਹਨਾਂ ਦੀ ਹਾਲਤ ਕੀ ਹੁੰਦੀ ਹੈ, ਨਾ ਹੋਵੇ ਤੇ ਉਹਨਾਂ ਦੀ ਹਾਲਤ ਕੀ ਹੋ ਜਾਂਦੀ ਹੈ। ਗੁਰੂ ਸਾਹਿਬ ਦੇ ਇਸ ਆਦੇਸ਼ ਦੀ ਸਮਝ ਸਹੀ ਮਾਅਨਿਆਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਆਈ ਸੀ, ਜਿਨੇ ਰਾਜ ਕਾਇਮ ਕਰਕੇ ਦਿਖਾਇਆ। ਔਰ ਇਹ ਉਹ ਰਾਜ ਜਿਹਦੇ ਵਿੱਚ ਜ਼ਮੀਨਦਾਰੀ ਸਿਸਟਮ ਖਤਮ ਹੋਇਆ ਤੇ ਪੰਜਾਬ ਦੇ ਮੁਸਲਮਾਨ ਜ਼ਮੀਨਦਾਰਾਂ ਨੂੰ ਵੀ ਜ਼ਮੀਨ ਵਾਹਣ ਦਾ ਤੇ ਖਾਣ ਦਾ ਹੱਕ ਮਿਲਿਆ। ਇਹ ਉਹ ਰਾਜ ਜਿਹਦੇ ਵਿੱਚ ਮੀਰ ਨਾਸਰੁਦੀਨ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਨਾਸਰ ਸਿੰਘ ਬਣ ਗਿਆ। ਇਹ ਉਹ ਰਾਜ ਜਿਹਦੀਆਂ ਮੋਹਰਾਂ ਤੇ ਸਿੱਕੇ ਅੱਜ ਵੀ ਖਾਲਸਾ ਦੇ ਜਾਹੋ ਜਲਾਲ ਦੀ ਨਿਸ਼ਾਨੀ ਬਣ ਗਈਆਂ ਹਨ। ਪਰ ਜਦੋਂ ਰਾਜ ਖੁੱਸਿਆ ਤਾਂ ਫੇਰ ਕੀ ਹੋਇਆ, ਇਹ ਸੋਚਣ ਦੀ ਗੱਲ ਹੈ। ਫਿਰ ਇਹ ਹੋਇਆ ਕਿ ਜਦ ਬੰਦਾ ਸਿੰਘ ਬਹਾਦਰ ਦਾ ਰਾਜ ਮੁੱਕਿਆ ਤੇ 1700 ਅੱਗੇ ਭਾਈ ਸਾਹਿਬ ਕਹਿ ਰਹੇ ਸੀ ਤੀਸਰਾ ਘੱਲੂਘਾਰਾ, ਚਲੋ ਪਹਿਲੇ 2 ਘੱਲੂਘਾਰਿਆਂ ਦੀ ਵੀ ਗੱਲ ਕਰੋ। ਰਾਜ ਮੁੱਕਦਿਆਂ ਹੀ 1744 ਦੇ ਵਿੱਚ ਜਦ ਲਖਪਤ ਰਾਏ ਨੇ ਜਾ ਕੇ ਲਾਹੌਰ ਦੇ ਗਵਰਨਰ ਦੇ ਪੈਰਾਂ 'ਚ ਪੱਗ ਰੱਖੀ ਔਰ ਸਿੱਖਾਂ ਦਾ ਪਹਿਲਾ ਘੱਲੂਘਾਰਾ ਕਰਾਇਆ, ਤਾਂ ਉਸ ਤੋਂ ਪਤਾ ਚੱਲ ਜਾਣਾ ਚਾਹੀਦਾ ਹੈ ਕਿ ਰਾਜ ਨਾ ਹੋਵੇ ਤੇ ਕੌਮਾਂ ਦੀ ਹਾਲਤ ਕੀ ਹੋ ਜਾਂਦੀ ਹੈ। ਸਿਰਫ ਇੰਨਾ ਹੀ ਨਹੀਂ ਹੋਇਆ, ਰਾਜ ਮੁੱਕਣ ਦੇ ਫੌਰਨ ਬਾਅਦ 1762 ਦੇ ਵਿੱਚ ਅਬਦਾਲੀ ਨੂੰ ਸੱਦਾ ਦੇਣ ਵਾਲਾ ਕੌਣ ਸੀ? ਉਹ ਸੀ ਹਰਭਗਤ ਨਰੰਜਣੀਆਂ, ਜਿਹੜਾ ਜੰਡਿਆਲੇ ਦਾ ਇੱਕ ਬ੍ਰਾਹਮਣ ਸੀ, ਜਿਨੇ ਕਾਬਲੀ ਮਲ ਤੇ ਹੋਰ ਅਫਗਾਨਾਂ ਨਾਲ ਰਲ ਕੇ 15,000 ਸਿੱਖਾਂ ਦਾ ਘੱਲੂਘਾਰਾ 1762 ਦੇ ਵਿੱਚ ਕਰਾਇਆ। ਸੋ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਘੱਲੂਘਾਰੇ ਕਿਉਂ ਹੁੰਦੇ ਨੇ, ਘੱਲੂਘਾਰੇ ਪਲਾਨ ਕੌਣ ਕਰਦਾ ਹੈ, ਘੱਲੂਘਾਰੇ ਕਰਨ ਵਾਲਿਆਂ ਨੂੰ ਸੱਦਣ ਵਾਲੇ ਕੌਣ ਸਨ। ਪਰ ਤੁਸੀਂ ਅੱਗੇ ਦੇਖੋ, ਮੈਂ ਤਾਂ ਕਹਿੰਦਾ ਕਿ ਤਾਰੀਖ ਸਿੱਖਾਂ ਦੀ ਇਸ ਤਰ੍ਹਾਂ ਜੁੜੀ ਹੋਈ ਹੈ ਕਿ ਸਿੱਖਾਂ ਨੂੰ ਬਹੁਤ ਕਲੀਅਰ ਮੈਸੇਜ ਦੇ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਉਹ ਧਰਤੀ ਜਿਹੜੀ ਲਹੂ ਲਿਬੜੀ ਸੀ, ਜਦ ਰਾਜ ਕਾਇਮ ਕਰਦੇ ਨੇ ਖਾਲਸੇ ਦਾ ਤੇ ਦੁਨੀਆ ਨੂੰ ਪਹਿਲੀ ਵਾਰੀ ਦੱਸਦੇ ਨੇ ਕਿ ਖਾਲਸੇ ਦੇ ਰਾਜ ਦਾ ਮਤਲਬ ਕੀ ਹੈ ਔਰ ਖਾਲਸਾ ਸਰਬੱਤ ਦਾ ਜਿਹੜਾ ਭਲਾ ਸਭ ਦਾ ਚਾਹੁੰਦਾ ਹੈ ਉਹਦਾ ਮਤਲਬ ਕੀ ਹੈ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਿੰਦੁਸਤਾਨ 'ਚ ਨਾ ਕਦੇ ਕਿਸੇ ਨੇ ਕੀਤਾ ਤੇ ਨਾ ਕਦੇ ਕਿਸੇ ਨੇ ਕਰਨਾ। ਇਹ ਉਹ ਰਾਜ ਜਿਸ 35,000 ਮੁਸਲਮਾਨ ਬੱਚੇ ਆਪਣੇ ਧਰਮ ਦੀ ਤਾਲੀਮ ਹਾਸਲ ਕਰਦੇ ਸਨ। ਇਹ ਉਹ ਰਾਜ ਜਿਹਦੇ ਵਿੱਚ 1 ਲੱਖ ਰੁਪਏ ਦੇ ਵਿੱਚ ਕੁਰਾਨ ਖਰੀਦਿਆ ਗਿਆ। ਇਹ ਉਹ ਰਾਜ ਜਿਹਦੇ ਵਿੱਚ ਨਾ ਕਿਸੇ ਨੇ ਕੋਈ ਮੰਦਰ ਢਾਇਆ, ਨਾ ਮਸਜਿਦ ਢਾਈ, ਤੇ ਨਾ ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਕੀਤਾ ਤੇ ਨਾ ਹੀ ਸਿੱਖ ਕੀਤਾ, ਬਲਕਿ ਇਹ ਉਹ ਰਾਜ ਸੀ ਜਿਹਦੇ ਬਾਰੇ ਅੱਜ ਅੰਗਰੇਜ਼ ਵੀ ਲਿਖਦੇ ਆ ਕਿ ਉਹ ਸਹੀ ਮਾਅਨਿਆਂ ਦੇ ਵਿੱਚ ਅਜਿਹਾ ਰਾਜ ਸੀ ਜਿਹੜਾ ਜੇ ਰਾਜ ਦੁਬਾਰਾ ਕਾਇਮ ਨਹੀਂ ਹੋਣਾ। ਇਹ ਤਾਂ ਉਹਨਾਂ ਦੀ ਰਾਜ ਦੀ ਅਜ਼ਮਤ ਹੈ। ਪਰ ਜੇ ਰਾਜ ਖੁੱਸ ਜਾਵੇ ਤਾਂ ਫੇਰ ਕੀ ਹੁੰਦਾ, ਮੈਂ ਉਧਰ ਲੈ ਕੇ ਆਉਣਾ ਤੁਹਾਨੂੰ। ਰਾਜ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਤਮ ਹੁੰਦਾ ਹੈ ਤੇ ਉਹੀ ਮਹਾਰਾਣੀ ਜਿੰਦਾਂ, ਜਿਹਨੂੰ ਅੰਗਰੇਜ਼ ਦੀਆਂ ਫੌਜਾਂ ਸਲੂਟ ਕਰਨ, ਜਿਹਦੇ ਸਾਹਮਣੇ ਪਰੇਡ ਕਰਦੀਆਂ ਹੋਈਆਂ ਗੁਜ਼ਰਨ, ਜਦ ਰਾਜ ਮੁੱਕਾ ਤੇ ਉਸੇ ਮਹਾਰਾਣੀ ਜਿੰਦਾਂ ਨੂੰ
ਉਹਦੇ ਵਾਲਾਂ ਤੋਂ ਫੜ ਕੇ ਤਰੂ ਕੇ ਲਾਹੌਰ ਤੋਂ ਸ਼ੇਖਪੁਰੇ ਦੇ ਕਿਲੇ 'ਚ ਲੈ ਕੇ ਜਾਂਦੀਆਂ ਨੇ। ਤੇ ਸਿਰਫ ਗੱਲ ਇੱਥੇ ਹੀ ਨਹੀਂ ਮੁੱਕਦੀ, ਬਲਕਿ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਨੂੰ ਸਿੱਖੀ ਤੋਂ ਵੱਖ ਕਰਨ ਲਈ ਇੰਗਲਿਸਤਾਨ ਖੜਿਆ ਜਾਂਦਾ ਹੈ। ਉੱਥੇ ਉਹਨਾਂ ਦਾ ਧਰਮ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਗੱਲ ਕੋਈ ਏਡੀ ਸਿੰਪਲ ਨਹੀਂ ਹੈ ਕਿ ਅੰਗਰੇਜ਼ ਇੰਨੀ ਦੂਰੋਂ ਮਹਾਰਾਜਾ ਦਲੀਪ ਸਿੰਘ ਨੂੰ ਚੁੱਕ ਕੇ ਉੱਥੇ ਲੈ ਗਏ। ਕਿਉਂ ਲੈ ਕੇ ਗਏ? ਤਾਂ ਕਿ ਸਿੱਖੀ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ ਜਾਏ, ਕਿਉਂਕਿ ਉਹਨਾਂ ਨੂੰ ਪਤਾ ਕਿ ਸਿੱਖੀ ਇੱਕ ਅਜਿਹਾ ਧਰਮ ਹੈ ਜਿਸ 'ਚ ਪੋਲੀਟੀਕਲ ਪੋਟੈਂਸ਼ੀਅਲ ਹੈ, ਔਰ ਅਗਰ ਇਹ ਲੋਕ ਆਪਣੇ ਧਰਮ ਨਾਲ ਜੁੜੇ ਰਹੇ ਤਾਂ ਰਾਜ ਦੀ ਮੰਗ ਵੀ ਕਰਨਗੇ, ਕਿਉਂਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਉਹੀ ਦਲੀਪ ਸਿੰਘ ਜਦ ਫੇਰ ਆਪਣੇ ਸਿੱਖੀ ਧਰਮ ਨਾਲ ਜੁੜਦਾ ਹੈ ਤਾਂ ਫਿਰ ਰਾਜ ਦੀ ਮੰਗ ਕਰਦਾ ਹੈ। ਸੋ ਅੱਗੇ ਡਾਕਟਰ ਸਾਹਿਬ ਤੇ ਇਸ ਗੱਲ ਦੇ ਮਾਹਰ ਨੇ, ਡਾਕਟਰ ਗੁਰਦਰਸ਼ਨ ਸਿੰਘ, ਉਹ ਹੋਰ ਤੇ ਜ਼ੋਰ ਦੇ ਕੇ ਗੱਲ ਕਰਨਗੇ ਕਿ ਸਿੱਖਾਂ ਦੇ ਖਿਲਾਫ ਕਿਸੇ ਨੇ ਵੀ ਘੱਟ ਨਹੀਂ ਕੀਤੀ। ਜੇ ਮੁਗਲਾਂ ਨੇ ਗੁਰੂਆਂ ਦੀ ਸ਼ਹੀਦੀਆਂ ਕੀਤੀਆਂ ਨੇ ਤੇ ਅੰਗਰੇਜ਼ਾਂ ਨੇ ਵੀ ਘੱਟ ਨਹੀਂ ਕੀਤੀ। ਸਿੱਖਾਂ ਕੋਲੋਂ ਉਹਨਾਂ ਦੀ ਕਿੰਗਡਮ ਖੋਲਣ ਵਾਲੇ ਅੰਗਰੇਜ਼, ਆਰੀਆ ਸਮਾਜ ਮੂਵਮੈਂਟ 1856 'ਚ ਬਣਾਉਣ ਵਾਲੇ ਅੰਗਰੇਜ਼, ਜਿਹੜੀ ਨਾ ਸਿਰਫ ਮੁਸਲਮਾਨਾਂ ਦੇ ਹੋਣ ਤੇ ਬਲਕਿ ਸਿੱਖਾਂ ਦੀ ਹੋਣ ਤੇ ਵੀ ਬਾਰ-ਬਾਰ ਹਮਲੇ ਕਰਦੀ ਰਹੀ। ਔਰ ਮਾਮਲਾ ਇੱਥੇ ਤੱਕ ਪਹੁੰਚਿਆ ਕਿ 1892 ਦੇ ਵਿੱਚ ਜਦੋਂ ਦਿਆਲ ਸਿੰਘ ਮਜੀਠੀਆ ਪੂਰਾ ਹੋਇਆ ਤੇ ਉੱਥੇ ਦੇ ਹਿੰਦੂਆਂ ਨੇ ਜਾ ਕੇ ਲਾਹੌਰ ਹਾਈ ਕੋਰਟ ਦਾ ਰਿਕਾਰਡ ਕੱਢ ਕੇ ਵੇਖੋ, ਉੱਥੇ ਜਾ ਕੇ ਪਟੀਸ਼ਨ ਦਾਇਰ ਕੀਤੀ ਕਿ ਸਿੱਖੀ ਕੋਈ ਵੱਖਰਾ ਧਰਮ ਨਹੀਂ ਹੈ, ਇਹ ਤਾਂ ਹਿੰਦੂ ਮਤ ਦਾ ਹਿੱਸਾ ਹੈ। ਇਸ ਵਾਸਤੇ ਇਹਦੀ ਜਿਹੜੀ ਜ਼ਮੀਨ ਜਾਇਦਾਦ ਦਿਆਲ ਸਿੰਘ ਮਜੀਠੀਆ ਛੱਡ ਕੇ ਗਿਆ ਹੈ ਇਹ ਹਿੰਦੂਆਂ ਨੂੰ ਦਿੱਤੀ ਜਾਏ। ਔਰ ਉਹਨਾਂ ਨੇ ਹਾਈ ਕੋਰਟ ਕੋਲੋਂ ਫੈਸਲਾ ਵੀ ਕਰਾ ਲਿਆ ਕਿ ਸਿੱਖੀ ਕੋਈ ਵੱਖਰਾ ਧਰਮ ਨਹੀਂ ਬਲਕਿ ਹਿੰਦੂ ਮਤ ਦਾ ਹਿੱਸਾ ਹੈ। ਇਸੇ ਵਾਸਤੇ ਹੀ ਭਾਈ ਕਾਹਨ ਸਿੰਘ ਨਾਭਾ ਨੂੰ ਹਮ ਹਿੰਦੂ ਨਹੀਂ ਲਿਖਣੀ ਪਈ। ਤੇ ਗੱਲ ਇੱਥੇ ਹੀ ਨਹੀਂ ਮੁੱਕੀ। ਅਸੀਂ ਅੱਜ ਰੋਣਾ ਰੋਨੇ ਨਾ ਦਰਬਾਰ ਸਾਹਿਬ ਦੀ ਬੇਪੱਤੀ ਦਾ। ਦਰਬਾਰ ਸਾਹਿਬ ਦੀ ਬੇਪੱਤੀ ਉਦੋਂ ਵੀ ਕੀਤੀ ਗਈ ਜਦ ਉੱਥੇ ਬਹੁਤ ਸਾਰੇ ਬੁੱਤ ਲਿਆ ਕੇ ਅੰਗਰੇਜ਼ ਰਾਜ ਦੇ ਵਿੱਚ ਰੱਖੇ ਗਏ ਔਰ ਸਿੰਘ ਸਭਾ ਮੂਵਮੈਂਟ ਪੂਰੀ ਦੀ ਪੂਰੀ ਸਿੱਖੀ ਦੀ ਹੋਂਦ ਨੂੰ ਬਚਾਉਣ ਲਈ ਚਲਾਈ ਗਈ। ਪਰ ਦੁੱਖ ਦੀ ਗੱਲ ਇਹ ਹੈ, ਜਿਹੜਾ ਪਹਿਲਾਂ ਵੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਸਾਹਿਬ ਦੀ ਤੇ ਹੋਰ ਲੋਕਾਂ ਦੀ, ਕਿ ਬਾਕੀ ਸਾਰੀ ਕੌਮਾਂ ਨੂੰ ਇਹ ਪਤਾ ਚੱਲ ਚੁੱਕਿਆ ਸੀ ਕਿ ਹਿੰਦੁਸਤਾਨ ਦੇ ਵਿੱਚ ਰਹਿ ਕੇ ਉਹਨਾਂ ਦੇ ਹੱਕਾਂ ਦੀ ਹਿਫਾਜ਼ਤ ਨਹੀਂ ਹੋ ਸਕਦੀ। ਜਿਨ੍ਹਾਂ ਸਾਹਿਬ ਵਰਗੇ ਲੋਕ ਜਿਨ੍ਹਾਂ ਪਾਕਿਸਤਾਨ ਬਣਾਇਆ ਉਹ ਤਾਂ ਹਿੰਦੁਸਤਾਨ ਦਾ ਬਟਵਾਰਾ ਨਹੀਂ ਸੀ ਚਾਹੁੰਦੇ, ਉਹ ਤਾਂ ਹਿੰਦੁਸਤਾਨ ਦੇ ਵਿੱਚ ਰਹਿਣਾ ਚਾਹੁੰਦੇ ਸੀ। ਪਰ ਜਦ ਕਾਂਗਰਸ ਦੀ ਮਿਨਿਸਟਰੀਆਂ ਬਣੀਆਂ 1935 ਦੇ ਬਾਅਦ ਤੇ ਉਹਦੇ ਵਿੱਚ ਉਹ ਕੁਝ ਹੋਇਆ ਜੋ ਅੱਜ ਮੋਦੀ ਦੀ ਸਰਕਾਰ ਕਰ ਰਹੀ ਹੈ, ਬਸ ਨਾ ਹੀ ਥੋੜਾ ਜਿਹਾ ਮੁਖਤਲਿਫ ਹੈ। ਉਸ ਕਾਂਗਰਸ ਦੀ ਸਰਕਾਰ ਨੇ ਵਿਦਿਆ ਮੰਦਰ ਸਕੀਮ ਸ਼ੁਰੂ ਕੀਤੀ, ਵਿਦਿਆ ਮੰਦਰ ਸਕੀਮ ਸ਼ੁਰੂ ਕੀਤੀ, ਸ਼ੁੱਧੀ ਸੰਗਠਨ ਨੂੰ ਸ਼ੁਰੂ ਕੀਤਾ, ਗਾਂਧੀ ਦੀ ਮੂਰਤੀ ਪੂਜਾ ਲਾ ਦਿੱਤੀ। ਤਾਂ ਉਸ ਵੇਲੇ ਸਿੱਖ ਬੱਚੇ ਵੀ ਗਾਂਧੀ ਦੀ ਮੂਰਤੀ ਪੂਜਾ ਕਰਦੇ ਸੀ, ਉਹਨਾਂ ਤੇ ਵੀ ਵਿਦਿਆ ਮੰਦਰ ਸਕੀਮ ਤੇ ਹੋਰ ਸਾਰੀਆਂ ਸਕੀਮਾਂ ਕਾਂਗਰਸ ਦੀ ਮਿਨਿਸਟਰੀਜ਼ ਨੇ ਲਾਈਆਂ। ਪਰ ਕਿਸੇ ਨੂੰ ਉਸ ਵੇਲੇ ਫਿਕਰ ਨਹੀਂ ਹੋਈ ਕਿ ਹਜੇ ਤਾਂ ਅੰਗਰੇਜ਼ ਬੈਠਾ ਹੈ, ਉਹਦੇ ਰਾਜ ਦੇ ਵਿੱਚ ਇਹ ਵਾਪਰ ਰਿਹਾ ਹੈ, ਤੇ ਜਦ ਅੰਗਰੇਜ਼ ਹਿੰਦੁਸਤਾਨ ਛੱਡ ਕੇ ਚਲਾ ਜਾਏਗਾ ਤਾਂ ਫਿਰ ਸਿੱਖੀ ਦੀ ਹਾਲਤ ਕੀ ਹੋਊਗੀ। ਇਸ ਵਾਸਤੇ KH ਖੁਰਸ਼ੀਦ ਜਿਹੜਾ ਜਿਨਾਹ ਸਾਹਿਬ ਦਾ ਪਰਸਨਲ ਸੈਕਟਰੀ ਹੈ, ਉਹਨੇ ਇੱਕ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਸਿੱਖਾਂ ਨੂੰ ਕਾਂਗਰਸ ਦੀ ਚਲਾਕੀ ਔਰ ਮੱਕਾਰੀ ਸਮਝ ਨਹੀਂ ਆ ਸਕੀ ਕਿ ਉਹ ਕੀ ਕਰ ਰਹੀਆਂ ਹਨ। ਤੇ ਉਹਦੇ ਉੱਤੇ ਉਹ ਜ਼ਫਰ ਅਲੀ ਖਾਨ ਜਿਹੜਾ ਇੱਕ ਬਹੁਤ ਵੱਡਾ ਉਰਦੂ ਦਾ ਸ਼ਾਇਰ ਗੁਜ਼ਰਿਆ ਹੈ, ਉਹਦਾ ਇੱਕ ਬਹੁਤ ਸੋਹਣਾ ਸ਼ੇਰ ਕੋਟ ਕਰਦਾ ਹੈ ਕਿ ਹਿੰਦੁਸਤਾਨ में बलाएं दो ही तो हैं, हिंदुस्तान में बलाएं दो ही तो हैं, एक नेहरू दूजा गांधी है, एक झूठ का चलता झक्कड़ है, दूसरा मकर की उठती आंधी है। सो इस झूठ के झक्कड़ ते मकर की अनेरी ने सिखां नूं अजिहा घेरिया कि असां अपने राज की गल भुला दी तो हिंदुस्तान दे विच धोखे नाल शामिल कर ले गए। पर जदों शामिल कर ले गए तो फिर की होया? फिर यह होया कि भाई साहब 78 की गल कर रहे सी, मैं कहना 78 तो बहुत पहला की गल है। 1948 दे विच ते 1949 जदों हिंदुस्तान दे कॉन्स्टिट्यूशन बनिया ते ओहदे विच धारा 5 शामिल की गई। मैं पिछले कुछ दिन पहला डॉक्टर प्रीतपाल होरां ने यूनाइटेड स्टेट्स कांग्रेस ने एक ब्रीफिंग रखी सी, यूनाइटेड स्टेट्स कांग्रेस जिथे बहुत सारे कांग्रेसमैन ते कांग्रेचुअल स्टाफ आया सी। मैं उन्होंने कहा भी जो ओबामा गया तो उन्हें बड़ी तारीफ की है भी 25 जो सैक्शन इंडियन कॉन्स्टिट्यूशन का माइनॉरिटीज की रक्षा करता है, उसे ही सैक्शन 25 की धारा 2B शामिल की गई
ਜਿਹਦੇ ਵਿੱਚ ਸਿੱਖਾਂ ਨੂੰ ਕੇਸ਼ਾਧਾਰੀ ਹਿੰਦੂ ਦੱਸਿਆ ਗਿਆ ਤੇ ਸਿੱਖਾਂ ਦੀ ਵੱਖਰੀ ਹੋਂਦ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਜਿੰਨੀਆਂ ਸਿੱਖ ਰਿਆਸਤਾਂ ਜਿਨ੍ਹਾਂ ਨੂੰ ਅੰਗਰੇਜ਼ ਤਾਂ ਇੰਡੀਆ ਮੰਨਦਾ ਸੀ, ਉਹਨਾਂ ਸਾਰੀਆਂ ਦੀਆਂ ਸਾਰੀਆਂ ਨੂੰ ਯੂਨੀਅਨ ਆਫ ਇੰਡੀਆ 'ਚ ਮਰਜ ਕਰ ਦਿੱਤਾ ਗਿਆ ਤਾਂ ਕਿ ਸਿੱਖਾਂ ਦਾ ਜਿੱਥੇ ਥੋੜਾ ਬਹੁਤ ਰਾਜ ਬਚ ਗਿਆ ਹੈ ਉਹ ਵੀ ਖਤਮ ਕਰ ਦਿੱਤਾ ਜਾਏ। ਤਾਂ ਗੱਲ ਇੱਥੇ ਨਹੀਂ ਮੁੱਕੀ। ਇਹ ਵਾਜੇ ਮੈਮੋਰੈਂਡਮ ਜਾਰੀ ਕੀਤੇ ਗਏ ਸਰਕਾਰ ਵੱਲੋਂ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਮੰਨਿਆ ਜਾਵੇ। ਸੋ ਇਹ ਹੁੰਦਾ ਹੈ ਨਤੀਜਾ ਜਿਹਨੂੰ ਤੁਸੀਂ ਧੋਖੇ 'ਚ ਆ ਜਾਂਦੇ ਹੋ। ਤਾਂ ਇੱਕ ਪਾਸੇ ਤੇ 14 ਨਵੀਆਂ ਸਟੇਟਾਂ ਬਣਾਈਆਂ ਗਈਆਂ ਵਨ ਲੈਂਗੁਏਜ ਵਨ ਸਟੇਟ ਦੇ ਨਾਂ ਤੇ, ਪਰ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ ਤਾਂ ਉਹਨਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ ਔਰ ਪੰਜਾਬੀ ਸੂਬੇ ਦਾ ਵੱਧ ਕੇ ਵਿਰੋਧ ਕੀਤਾ ਗਿਆ। ਔਰ ਅੱਜ ਮੁਸਲਮਾਨ ਰੋਣਾ ਰੋਂਦੇ ਨੇ ਇਸਰਾਈਲ ਦਾ ਕਿ ਉਹ ਜਿਸ ਤਰ੍ਹਾਂ ਫਲਸਤੀਨੀਆਂ ਦੇ ਉੱਤੇ ਜ਼ੁਲਮ ਢਾ ਰਿਹਾ। ਮੈਂ ਕਹਿੰਦਾ ਉਹੋ ਹੀ ਫਾਰਮੂਲਾ ਨਹਿਰੂ ਨੇ ਵੀ ਵਰਤਿਆ ਹੈ, ਕਿਉਂਕਿ ਸਿੱਖ ਜਿਹੜੇ 40% ਡਿਸਪਲੇਸ ਹੋ ਕੇ ਜਦ ਪਾਕਿਸਤਾਨ ਦੀ ਧਰਤੀ ਤੋਂ ਹਿੰਦੁਸਤਾਨ ਪਹੁੰਚੇ ਤੇ ਉਹ ਪਹਿਲਾਂ ਹੀ ਲੁੱਟੇ ਫੁੱਟੇ ਮਾਰੇ ਮੁੱਕੇ ਸੀ। ਤੇ ਉੱਥੇ ਵੀ ਇੰਡੀਅਨ ਸਰਕਾਰ ਨੇ ਇਹ ਕੀਤਾ ਕਿ ਹੋਰ ਸੂਬਿਆਂ ਚੋਂ ਲਿਆ ਕੇ ਪੰਜਾਬ ਦੇ ਵਿੱਚ ਹਿੰਦੂਆਂ ਦੀ ਵਸੋਂ ਕਰਾਈ ਤਾਂ ਕਿ ਸਿੱਖ ਜਿਹੜਾ ਉੱਥੇ ਮੈਜੋਰਿਟੀ 'ਚ ਹੈ ਉਹ ਮਾਈਨੋਰਿਟੀ 'ਚ ਬਦਲ ਜਾਏ। ਯਕੀਨ ਨਹੀਂ ਆਉਂਦਾ ਤੇ ਸੈਂਸਸ ਰਿਪੋਰਟ ਪੜ੍ਹ ਕੇ ਵੇਖ ਲਓ ਕਿ ਜਿਸ ਵੇਲੇ ਪੰਜਾਬ ਜਾ ਕੇ ਸਿੱਖ ਵਸਿਆ ਹੈ ਹਿੰਦੁਸਤਾਨੀ ਪੰਜਾਬ 'ਚ ਤੇ ਉਸ ਵੇਲੇ 58% ਸੀ, ਪਰ ਪਹਿਲੀ ਸੈਂਸਸ ਰਿਪੋਰਟ ਦੇ ਵਿੱਚ ਉਹ ਸਿੱਖ 58 ਤੋਂ ਘਟ ਕੇ 52% ਹੋ ਚੁੱਕਿਆ ਸੀ। ਔਰ ਗੱਲ ਇੱਥੇ ਨਹੀਂ ਮੁੱਕੀ। ਫਿਰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਨਾਂ ਤੇ ਜਿਸ ਤਰ੍ਹਾਂ ਪੰਜਾਬ ਦੇ ਟੋਟੇ ਕੀਤੇ ਗਏ, ਜਿਸ ਤਰ੍ਹਾਂ ਪੰਜਾਬ ਦਾ ਪਾਣੀ ਖੋਇਆ ਗਿਆ, ਜਿਸ ਤਰ੍ਹਾਂ ਨਹਿਰਾਂ ਦੇ ਰੁਖ ਬਦਲ ਕੇ ਹਿੰਦੂ ਰਿਆਸਤਾਂ ਜਿਹੜੀਆਂ ਰਾਜਸਥਾਨ ਦੀ ਰਿਆਸਤ, ਜਿਹੜੀ ਹਰਿਆਣਾ ਦੀ ਰਿਆਸਤ, ਉਹਨੂੰ ਪਾਣੀ ਦਿੱਤੇ ਗਏ, ਪੰਜਾਬ ਨੂੰ ਬੰਜਰ ਕੀਤਾ ਗਿਆ। ਤੇ ਜੇ 73 ਦੇ ਵਿੱਚ ਸਿੱਖ ਆਪਣੇ ਲੀਗਲ ਕਨਸਟੀਟਿਊਸ਼ਨਲ ਰਾਈਟ ਦੀ ਮੰਗ ਕਰਨ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਕੱਟੜਪੰਥੀ ਨੇ, ਇਹ ਤਾਂ ਅੱਤਵਾਦੀ ਨੇ। ਔਰ ਤੁਸੀਂ ਇਹ ਦੇਖੋ ਕਿ 84 ਦੀ ਗੱਲ ਤਾਂ ਬਹੁਤ ਬਾਅਦ ਦੀ ਹੈ। ਮੈਂ ਉੱਥੇ ਐਨਾਲਾਈਜ਼ ਕਰ ਰਿਹਾ ਸੀ ਕਿ ਉਹ ਕਿਹੜੀਆਂ ਯੂਨਾਈਟਿਡ ਨੇਸ਼ਨਸ ਦੇ ਕਨਵੈਨਸ਼ਨ ਨੇ ਜਿਨ੍ਹਾਂ ਤੋਂ ਭਾਰਤੀ ਹਕੂਮਤ ਨੇ ਤੋਂ ਇਨਕਾਰ ਕੀਤਾ ਹੈ ਜਾਂ ਰੈਜ਼ਰਵੇਸ਼ਨ ਜਮ੍ਹਾਂ ਕਰਾਈਆਂ ਨੇ। 70 ਦੇ ਵਿੱਚ ਰਿਕਾਰਡ ਚੁੱਕ ਕੇ ਦੇਖ ਲਓ ਕਿ ਉਸ ਸਮੇਂ ਹੀ ਇੰਡੀਆ ਨੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਕਨਵੈਨਸ਼ਨ ਔਨ ਜੈਨੋਸਾਈਡ ਹੈ ਉਹਦੇ ਖਿਲਾਫ ਰੈਜ਼ਰਵੇਸ਼ਨ ਜਮ੍ਹਾਂ ਕਰਾ ਦਿੱਤੀ ਸੀ ਕਿ ਅਸੀਂ ਜੈਨੋਸਾਈਡ ਕਨਵੈਨਸ਼ਨ ਨੂੰ ਨਹੀਂ ਮੰਨਦੇ। ਇਸ ਵਾਸਤੇ ਮੈਂ ਸਮਝਦਾ ਹਾਂ ਕਿ 70 ਦੇ ਵਿੱਚ ਹੀ ਉਹ ਪਲਾਨ ਕਰ ਰਹੇ ਸਨ ਕਿ ਉਹਨਾਂ ਕੌਮਾਂ ਦੀ ਉਸ ਧਰਤੀ ਉੱਤੇ ਜੈਨੋਸਾਈਡ ਕਰਨੀ ਹੈ, ਵਰਨਾ ਉਹ ਕਦੇ ਵੀ ਜੈਨੋਸਾਈਡ ਕਨਵੈਨਸ਼ਨ ਦੇ ਖਿਲਾਫ ਆਪਣੀ ਰੈਜ਼ਰਵੇਸ਼ਨ ਜਮ੍ਹਾਂ ਨਾ ਕਰਵਾਉਂਦੇ। ਔਰ ਜਿਨ੍ਹਾਂ ਨੂੰ ਯਕੀਨ ਨਹੀਂ ਆਉਂਦਾ ਲੋਕ ਅੱਜ ਬੜੇ ਆਰਾਮ ਨਾਲ ਕਹਿ ਦਿੰਦੇ ਨੇ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਰਬਾਰ ਸਾਹਿਬ 'ਚ ਮੌਜੂਦ ਸੀ, ਇਸ ਵਾਸਤੇ ਉੱਤੇ ਹਮਲਾ ਕਰਨਾ ਪਿਆ। ਤੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਾ ਕੇ ਵਾਈਸ ਚੀਫ ਆਫ ਆਰਮੀ ਸਟਾਫ ਜਿਹੜਾ ਹੈ ਇੰਡੀਆ ਦਾ, ਉਹਦੀ ਜਾ ਕੇ ਜਨਰਲ ਸਿਨਹਾ ਦੀ ਕਿਤਾਬ ਨੂੰ ਪੜ੍ਹੋ, ਜਿਨੇ ਸਾਫ਼ ਲਿਖਿਆ ਹੈ ਕਿ ਇੰਦਰਾ ਗਾਂਧੀ ਨੇ ਜਨਰਲ ਸਿਨਹਾ ਨੂੰ ਦਰਬਾਰ ਸਾਹਿਬ ਦਾ ਪਲਾਨ ਕਰਨ ਲਈ 1983 'ਚ ਕਹਿ ਦਿੱਤਾ ਸੀ। ਔਰ ਨਾ ਸਿਰਫ ਇੰਨਾ ਕੀਤਾ ਬਲਕਿ ਸਾਡੇ ਮੁਲਕ ਜਿਹਦੇ ਵਿੱਚ ਮੈਂ ਰਹਿਣਾ, ਜਿਹਦਾ ਮੈਂ ਸਿਟੀਜ਼ਨ ਹਾਂ, ਉੱਥੇ ਦੀ MI5 ਨੂੰ ਕਿਹਾ ਕਿ ਤੁਸੀਂ ਆ ਕੇ ਦਰਬਾਰ ਸਾਹਿਬ ਦੇ ਨਕਸ਼ੇ ਬਣਾਓ, ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਤਕਲੀਫ ਸੀ ਔਰ ਜੋ ਬੇਪੱਤੀ ਕਰਾਉਣਾ ਚਾਹੁੰਦੀ ਸੀ ਉਹਦੀ ਪਲੈਨਿੰਗ ਬਹੁਤ ਪਹਿਲੇ ਹੋ ਗਈ ਸੀ। ਤੇ 83 ਦੇ ਵਿੱਚ ਉਹਦੀ ਪਲੈਨਿੰਗ ਮੁਕੰਮਲ ਹੋਈ। 84 ਦੇ ਵਿੱਚ ਉਹ ਦਿਹਾੜਾ ਮਿੱਥਿਆ ਗਿਆ ਜਿਹੜਾ 5ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਦਿਹਾੜਾ ਸੀ, ਜਦੋਂ ਉਹਨਾਂ ਨੂੰ ਪਤਾ ਸੀ ਕਿ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਮੌਜੂਦ ਹੋਣਾ। ਹੁਣ ਮੈਂ ਉਹ ਸਾਰੇ ਇਵੈਂਟ ਜੋ ਕੁਝ ਵਾਪਰਿਆ ਰਿਪੀਟ ਕਰਕੇ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਪਰ ਉਹ ਜੇ ਦੇਖਣ ਦੀ ਗੱਲ ਕੀ ਹੈ, ਜਿਹੜੇ ਲੋਕ ਉਹਨੂੰ ਦਰਬਾਰ ਸਾਹਿਬ ਤੇ ਹਮਲਾ ਕਹਿੰਦੇ ਨੇ, ਮੈਂ ਕਹਿੰਦਾ ਉਹਨੂੰ ਸਿਰਫ ਦਰਬਾਰ ਸਾਹਿਬ ਤੇ ਹਮਲਾ ਨਾ ਕਹੋ, ਉਹ ਸਿੱਖ ਦੇ ਉੱਤੇ ਹਮਲਾ ਹੈ, ਉਹ ਸਿੱਖਾਂ ਦੀ ਨਸਲਕੁਸ਼ੀ ਹੈ। ਕਿਉਂਕਿ ਹਮਲਾ ਸਿਰਫ ਦਰਬਾਰ ਸਾਹਿਬ ਤੇ ਨਹੀਂ ਹੋਇਆ, 37 ਹੋਰ ਗੁਰਦੁਆਰਿਆਂ ਤੇ ਵੀ ਹੋਇਆ। ਕਿਉਂਕਿ ਮੇਰੀ PhD ਇੰਟਰਨੈਸ਼ਨਲ ਰਿਲੇਸ਼ਨ ਚ ਹੈ ਤੇ ਟੈਰਰਿਜ਼ਮ ਕਾਊਂਟਰ ਟੈਰਰਿਜ਼ਮ ਦਾ ਮੈਨੂੰ ਵੀ ਥੋੜਾ ਜਿਹਾ ਪਤਾ। ਉਹ ਜਿਹੜੇ ਲੋਕ ਇਹਨੂੰ ਕਾਊਂਟਰ ਇੰਸਰਜੈਂਸੀ ਜਾਂ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਕਹਿੰਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਜਾ ਕੇ ਪੜ੍ਹੋ ਤੇ ਸਹੀ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਕੀਤੇ ਕਿਸ ਤਰ੍ਹਾਂ ਜਾਂਦੇ ਨੇ। ਉਹਦੇ ਵਿੱਚ 444 ਸਕੁਅਰ ਫੁੱਟ ਦੀ ਜ਼ਮੀਨ ਹੈ ਦਰਬਾਰ ਸਾਹਿਬ ਦੀ, ਉਹਨੂੰ ਫਤਹ ਕਰਨ ਲਈ 50,000 ਫੌਜ ਦੀ ਲੋੜ ਨਹੀਂ ਪੈਂਦੀ। ਉਹਦੇ ਵਾਸਤੇ ਪੂਰੀ ਦੀ ਪੂਰੀ ਪੰਜਾਬੀ ਰਿਆਸਤ ਨੂੰ ਬਲੌਕ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਟੈਲੀਫੋਨ ਲਾਈਨਾਂ ਕੱਟਣ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਵਿਜੇਂਤਾ ਟੈਂਕ ਲਿਆਉਣ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਲੋੜ ਨਹੀਂ ਹੁੰਦੀ। ਕਾਊਂਟਰ ਇੰਸਰਜੈਂਸੀ ਆਪਰੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਕਰਦੇ ਨੇ ਤਾਂ ਉਹ ਕਾਊਂਟਰ ਇੰਸਰਜੈਂਸੀ ਆਪਰੇਸ਼ਨ ਨਹੀਂ ਬਲਕਿ ਸਟੇਟ ਟੈਰਰਿਜ਼ਮ ਹੈ ਜਿਹੜਾ ਸਿੱਖਾਂ ਦੇ ਖਿਲਾਫ ਹੋਇਆ। ਔਰ ਸਾਨੂੰ ਇਸ ਸਟੇਟ ਟੈਰਰਿਜ਼ਮ ਨੂੰ ਸਮਝਣਾ ਚਾਹੀਦਾ। ਗੱਲ ਉੱਥੇ ਹੀ ਨਹੀਂ ਮੁੱਕੀ। ਲੋਕ ਕਹਿੰਦੇ ਆ ਨਾ ਇੰਦਰਾ ਗਾਂਧੀ ਮਾਰੀ ਗਈ ਤਾਂ ਸਿੱਖ ਜਿਹੜੇ ਆ ਉਹ ਕਮਿਊਨਲ ਰਾਈਟਸ 'ਚ ਮਰੇ। ਮੈਂ ਸਮਝਦਾ ਹਾਂ ਕਿ ਇੰਦਰਾ ਗਾਂਧੀ ਨਾ ਵੀ ਮਰਦੀ
ਤੇ ਸਿੱਖਾਂ ਦਾ ਕੱਲੂਕਾਰਾ ਹੋਣਾ ਹੀ ਹੋਣਾ ਸੀ, ਕਿਉਂਕਿ ਇਟ ਵਾਜ਼ ਅ ਪਲੈਨਡ ਜੈਨੋਸਾਈਡ। ਯੂਨਾਈਟਿਡ ਨੇਸ਼ਨ ਦੀ ਜੈਨੋਸਾਈਡ ਦੀ ਡੈਫੀਨੇਸ਼ਨ ਚੁੱਕ ਕੇ ਦੇਖ ਲਓ, ਉਹਦਾ ਅੱਖਰ ਅੱਖਰ ਪੜੋ, ਔਰ ਸਿੱਖਾਂ ਦੇ ਨਵੰਬਰ 84 ਦੇ ਵਿੱਚ ਜੋ ਕੁਝ ਹੋਇਆ, ਜੋ ਵਾਪਰਿਆ, ਉਹਦੇ ਨਾਲ ਜੋੜੋ ਤੇ ਤੁਹਾਨੂੰ ਉਸ ਡੈਫੀਨੇਸ਼ਨ ਦਾ ਇੱਕ ਇੱਕ ਅੱਖਰ ਜੈਨੋਸਾਈਡ ਦੇ ਉੱਤੇ ਪੂਰਾ ਹੁੰਦਾ ਹੋਇਆ ਨਜ਼ਰ ਆਵੇਗਾ। 84 ਦੇ ਵਿੱਚ ਨਵੰਬਰ ਦੇ ਵਿੱਚ ਮੈਂ ਸਵਾਲ ਉਠਾਏ ਆ ਪਹਿਲਾਂ ਵੀ ਕਿ ਅਗਰ ਇਹ ਪਲਾਨ ਜੈਨੋਸਾਈਡ ਨਹੀਂ ਸੀ ਤਾਂ ਫਿਰ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਤੇ ਉਹਨਾਂ ਦੇ ਕਾਰੋਬਾਰ ਦੀਆਂ ਲਿਸਟਾਂ ਕਿਹਨੇ ਦਿੱਤੀਆਂ? ਦੂਰਦਰਸ਼ਨ ਦੇ ਮੀਡੀਆ ਨੂੰ ਖੂਨ ਕਾ ਬਦਲਾ ਖੂਨ ਦੇ ਨਾਰੇ ਲਾਉਣ ਦੀ ਇਜਾਜ਼ਤ ਇੰਡੀਅਨ ਸਰਕਾਰ ਨੇ ਕਿਸ ਤਰ੍ਹਾਂ ਦਿੱਤੀ? ਦਿੱਲੀ ਟਰਾਂਸਪੋਰਟ ਅੱਡੇ ਤੋਂ ਹਿੰਦੂ ਬਲਵਾਈਆਂ ਨੂੰ ਲੱਦ ਕੇ ਸਿੱਖਾਂ ਦੇ ਘਰਾਂ ਦੇ ਸਾਹਮਣੇ ਲਾਉਣ ਵਾਲੇ ਕੌਣ ਸਨ? ਦਿੱਲੀ ਲਾਈਟ ਇਨਫੈਂਟਰੀ, ਜਿੱਥੇ 1600 ਸਿੱਖ ਨੌਜਵਾਨ ਉਸ ਵੇਲੇ ਦਿੱਲੀ 'ਚ ਮੌਜੂਦ ਸੀ, ਉਹਨਾਂ ਨੂੰ ਦਿੱਲੀ ਕੰਟੋਨਮੈਂਟ ਤੱਕ ਕਰਟੇਲ ਕਰਨ ਵਾਲੇ ਕੌਣ ਸਨ ਕਿ ਉਹ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਸੜਦਿਆਂ ਮਰਦਿਆਂ ਵੇਖਦੇ ਰਹਿਣ ਪਰ ਇੰਟਰਵੀਨ ਨਾ ਕਰਨ? ਇਹ ਸਭ ਔਰ ਸਭ ਇੱਕ ਪਲੈਨਡ ਜੈਨੋਸਾਈਡ ਸੀ। ਅੱਜ ਇਹ ਕਹਿਣਾ ਬੜਾ ਸੌਖਾ ਹੈ, ਮੇਰੇ ਵਰਗੇ ਲੋਕ ਇੱਥੇ ਕੋਟ ਟਾਈ ਪਾ ਕੇ ਤੇ ਇਹ ਸਾਰੀਆਂ ਚੀਜ਼ਾਂ ਯਾਦ ਦਵਾ ਦਿੰਦੇ ਨੇ ਤੇ ਤੁਸੀਂ ਵੀ ਸਿਰ ਥੱਲੇ ਕਰਕੇ ਸੁਣ ਲੈਂਦੇ ਹੋ, ਪਰ ਉਸ ਤਕਲੀਫ ਨੂੰ ਜੇ ਤੁਸੀਂ ਮਹਿਸੂਸ ਕਰਨਾ ਹੋਵੇ ਤਾਂ ਜਾਓ ਦਿੱਲੀ ਦੇ ਵਿੱਚ ਜਿਹੜੀ ਵਿਧਵਾ ਕਾਲੋਨੀ ਹੈ ਸਿੱਖਾਂ ਦੀ, ਉਹਨਾਂ ਆਪਣੀਆਂ ਮਾਵਾਂ ਭੈਣਾਂ ਨੂੰ ਪੁੱਛੋ ਕਿ ਉਹਨਾਂ ਨਾਲ ਕੀ ਵਾਪਰਿਆ ਹੈ ਔਰ ਅੱਜ ਕੀ ਵਾਪਰ ਰਿਹਾ ਹੈ। ਜਾਓ ਜਾ ਕੇ ਪਤੀ ਤਰਨ ਤਾਰਨ ਦੇ ਉੱਤੇ ਜਿਹੜੀਆਂ ਸਿੱਖ ਮੈਸ ਕ੍ਰੀਮੇਸ਼ਨ ਸਾਈਟਸ ਮਿਲੀਆਂ, ਜਿੱਥੇ ਅਨੇਕਾਂ ਹੀ ਸਿੱਖ ਸਾੜ ਦਿੱਤੇ ਗਏ, ਜਿਹੜੀਆਂ ਹਿਟਲਰ ਦੇ ਗੈਸ ਚੈਂਬਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ, ਉਹਨਾਂ ਸਿੱਖਾਂ ਦੀਆਂ ਸੜੀਆਂ ਹੋਈਆਂ ਸੜੇ ਹੋਏ ਉਹਨਾਂ ਸ਼ਰੀਰਾਂ ਤੋਂ ਪੁੱਛੋ ਕਿ ਉਹਨਾਂ ਨਾਲ ਕੀ ਬੀਤੀ ਹੈ। ਉਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਜ਼ਿੰਦਾ ਪਾਣੀਆਂ ਉਬਲਦਿਆਂ ਦੇ ਵਿੱਚ ਪਾ ਕੇ ਸਾੜ ਦਿੱਤੇ ਗਏ। ਜੇ ਫਿਰ ਵੀ ਮਨ ਤੁਹਾਡਾ ਨਾ ਦੁਖੇ ਤਾਂ ਇਸ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਣ ਤੋਂ ਪਹਿਲਾਂ ਯਾਦ ਕਰ ਲਿਆ ਕਰੋ ਕਿ ਇਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਕੀਤੀ ਗਈ। ਤੁਸੀਂ ਤਾਂ ਬਰਦਾਸ਼ਤ ਕਰ ਲਓ, ਪਰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਤੁਹਾਡੀ ਵੀ ਹੈ ਤਾਂ ਸਾਡੀ ਵੀ ਹੈ। ਇਹ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਟੈਰਰਿਸਟ ਸੀ, ਉਹਨਾਂ ਨੂੰ ਕਹੋ ਜਾਓ ਜਾ ਕੇ ਜਾਰਜ ਵਾਸ਼ਿੰਗਟਨ ਦੇ ਨਾਂ ਨਾਲ ਵੀ ਟੈਰਰਿਸਟ ਜੋੜ ਦਿਓ, ਕਿਉਂਕਿ ਜਾਰਜ ਵਾਸ਼ਿੰਗਟਨ ਨੇ ਵੀ ਇਸ ਅਮਰੀਕਾ ਲਈ ਆਜ਼ਾਦੀ ਕੋਈ ਰੈਜ਼ੋਲੂਸ਼ਨ ਪਾਸ ਕਰਕੇ ਹਾਸਲ ਨਹੀਂ ਕੀਤੀ। ਜਾਰਜ ਵਾਸ਼ਿੰਗਟਨ ਨੇ ਵੀ ਕਿਸੇ ਕਨਸਟੀਟਿਊਸ਼ਨਲ ਵੇ ਨਾਲ ਆਜ਼ਾਦੀ ਹਾਸਲ ਨਹੀਂ ਕੀਤੀ, ਹਥਿਆਰ ਚੁੱਕ ਕੇ ਆਜ਼ਾਦੀ ਹਾਸਲ ਕੀਤੀ ਹੈ। ਔਰ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹੇਠ ਹਰ ਕੌਮ ਨੂੰ ਆਪਣੀ ਆਜ਼ਾਦੀ ਹਾਸਲ ਕਰਨ ਦਾ ਹੱਕ ਹੈ, ਪਰ ਅਸੀਂ ਅੱਜ ਉਹ ਹੱਕ ਭੁੱਲ ਚੁੱਕੇ ਹਾਂ। ਅਸੀਂ ਭੁੱਲ ਚੁੱਕੇ ਹਾਂ ਕਿ ਗੁਰੂ ਮਹਾਰਾਜ ਨੇ ਸਾਨੂੰ ਖਾਲਸਾ ਰਾਜ ਕਾਇਮ ਕਰਨ ਦਾ ਬਾਰ-ਬਾਰ ਹੁਕਮ ਦਿੱਤਾ ਹੈ, ਆਦੇਸ਼ ਦਿੱਤਾ ਹੈ। ਮੈਂ ਇਹ ਕਹਿਣਾ ਹਾਂ ਕਿ ਅੱਜ ਦੀ ਦੁਨੀਆ ਨੂੰ ਦੇਖੋ ਤਾਂ ਸਹੀ, ਗੱਲ ਕਰਨ ਤੋਂ ਡਰਦੇ ਕਿਉਂ ਹੋ? ਅਗਰ ਸਾਊਥ ਸੁਡਾਨ ਆਪਣੇ ਧਰਮ ਦੀ ਬੁਨਿਆਦ ਤੇ ਆਜ਼ਾਦ ਹੋ ਸਕਦਾ ਹੈ ਤੇ ਖਾਲਿਸਤਾਨ ਕਿਉਂ ਨਹੀਂ ਬਣ ਸਕਦਾ? ਅਗਰ ਈਸਟ ਤੈਮੂਰ ਨੂੰ ਆਜ਼ਾਦੀ ਮਿਲ ਸਕਦੀ ਹੈ ਤੇ ਪੰਜਾਬੀਆਂ ਨੂੰ ਕਿਉਂ ਆਜ਼ਾਦੀ ਹਿੰਦੁਸਤਾਨ ਕੋਲੋਂ ਨਹੀਂ ਮਿਲ ਸਕਦੀ? ਅਗਰ ਬਰਤਾਨਵੀ ਹਕੂਮਤ ਸਕਾਟਲੈਂਡ ਦੇ ਵਾਸੀਆਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਸਕਦੀ ਹੈ ਤੇ ਜਿਹੜੀ ਸੋ ਕਾਲਡ ਹੈਜਮੋਨਿਕ ਸੈਕੂਲਰ ਸਟੇਟ ਹੈ ਇਹ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਉਂ ਨਹੀਂ ਦਿੰਦੀ? ਅਗਰ ਇਹ ਵਾਕਿਆ ਹੀ ਡੈਮੋਕ੍ਰੇਸੀ ਹੈ ਤਾਂ ਸਿੱਖਾਂ ਨੂੰ ਉਹਨਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇਗਾ ਤਾਂ ਦੇਖੇ, ਫਿਰ ਪਤਾ ਚੱਲੇਗਾ ਕਿ ਲੋਕਾਂ ਦੀ ਮਨੋਕਾਮਨਾ ਕੀ ਹੈ। ਤੁਹਾਡੀ ਜੈਨੋਸਾਈਡ ਹਜੇ ਰੁਕੀ ਨਹੀਂ, ਸਿਰਫ ਉਹਦੇ ਰੰਗ ਟੰਗ ਬਦਲ ਗਏ ਨੇ। ਪਹਿਲਾਂ ਸਿੱਖਾਂ ਨੂੰ ਮਾਰਿਆ ਜਾਂਦਾ ਸੀ, ਹੁਣ ਉਹਨਾਂ ਨੂੰ ਨਸ਼ਿਆਂ 'ਚ ਲਾ ਕੇ ਮਾਰਿਆ ਜਾ ਰਿਹਾ ਹੈ। ਅੱਜ ਉਹਨਾਂ ਨੂੰ ਕਰਜ਼ਈ ਕਰਕੇ ਮਾਰਿਆ ਜਾ ਰਿਹਾ ਹੈ। ਔਰ ਉਹਨਾਂ ਨੂੰ ਪੁੱਛੋ ਜਿਹੜੇ 20-20 ਸਾਲ ਜੇਲ੍ਹ ਦੇ ਵਿੱਚ ਸੜਦੇ ਰਹੇ ਹਨ ਤੇ ਅੱਜ 10-10 ਸਾਲ ਉੱਤੇ ਹੋ ਗਏ ਹਨ। ਤਾਂ ਮੈਂ ਉੱਥੇ ਕਾਂਗਰਸ ਵੀ ਇਹ ਗੱਲ ਕਹੀ ਸੀ ਕਿ ਕਿਹੜਾ ਸੈਕਸ਼ਨ 19 ਤੇ ਕਿਹੜੀ ਇਕੁਅਲ ਸਿਟੀਜ਼ਨਸ਼ਿਪ ਇੰਡੀਆ ਕਹਿੰਦਾ ਹੈ ਤੇ ਕਿਹੜੇ ਰਾਈਟਸ ਦੀ ਗੱਲ ਕਰਦਾ ਹੈ ਤੇ ਕਿਹੜੇ ਕਨਸਟੀਟਿਊਸ਼ਨਲ ਸੇਫਗਾਰਡ ਦੀ ਗੱਲ ਕਰਦਾ ਹੈ। ਇਹ ਜਿਹਾ ਮੁਲਕ ਜਿੱਥੇ ਨੈਨਾਵਤੀ ਕਮਿਸ਼ਨ ਕਈ ਕਾਂਗਰਸੀਆਂ ਨੂੰ ਨੋਮੀਨੇਟ ਕਰ ਚੁੱਕਾ ਹੈ ਕਿ ਉਹ ਜੈਨੋਸਾਈਡ ਦੇ ਜ਼ਿੰਮੇਦਾਰ ਹਨ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਤੇ ਦੂਸਰੇ ਪਾਸੇ ਸਿੱਖ 20-20 ਸਾਲਾਂ ਤੋਂ ਸੜ ਰਹੇ ਹਨ ਜੇਲ੍ਹਾਂ 'ਚ ਔਰ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਜਾਰੀ ਹੈ, ਪਰ ਕਿਸੇ ਦੇ ਕੰਨ ਤੇ ਜੂ ਨਹੀਂ ਰੀਂਗ ਰਹੀ। ਔਰ ਅੱਜ ਵੀ ਉਹ ਸਾਡੇ ਸਾਰੇ ਭੈਣ ਭਾਈ ਸਾਰੇ ਭਰਾ ਉਹ ਸਿੱਖਾਂ ਦੇ ਜਿੰਨੇ ਵੀ ਹੈ ਨੇ ਉੱਥੇ ਜੇਲ੍ਹਾਂ 'ਚ ਸੜ ਰਹੇ ਨੇ। ਸਿਰਫ ਇਹ ਨਹੀਂ ਹੋ ਰਿਹਾ, ਜੇ ਵੱਖਰੀ ਹੋਂਦ ਵਾਸਤੇ ਨਨਕਸ਼ਾਹੀ ਕੈਲੰਡਰ ਲਾਇਆ ਗਿਆ ਤਾਂ ਉਹਦਾ ਵਿਰੋਧ ਕੀਤਾ ਗਿਆ ਤਾਂ ਕਿ ਸਿੱਖਾਂ ਦੀ ਹੋਂਦ ਮੁੱਕ ਜਾਵੇ। ਤੇ ਹੁਣ ਸਭ ਤੋਂ ਵੱਡੀ ਜਿਹੜੀ ਸਾਜ਼ਿਸ਼ ਹੋ ਰਹੀ ਹੈ ਖਾਲਸਾ ਜੀ,
ਉਹਦੇ ਵਾਸਤੇ ਕੁਝ ਕਰ ਲਓ। ਇੰਡੀਅਨ ਸਰਕਾਰ ਫੌਜ ਕੱਲ ਕੇ ਹੁਣ ਦਰਬਾਰ ਸਾਹਿਬ ਤੇ ਕਬਜ਼ਾ ਨਹੀਂ ਕਰੇਗੀ। ਹੁਣ ਉਹਨਾਂ ਦਾ ਬੜਾ ਚੰਗਾ ਤਰੀਕਾ ਲੱਭਾ ਹੈ। ਉਹ ਤਰੀਕਾ ਇਹ ਲੱਭਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਯੂਨੈਸਕੋ ਦੀ ਤੁਸੀਂ ਵਰਲਡ ਹੈਰੀਟੇਜ ਸਾਈਟ ਕਰਾਰ ਦੇ ਦਿਓ। ਮੈਂ ਕਿਸੇ ਨੂੰ ਕਿਹਾ ਕਿ ਵਰਲਡ ਹੈਰੀਟੇਜ ਸਾਈਟ ਤੇ ਉਹ ਹੁੰਦੀਆਂ ਜਿਹੜੀਆਂ ਮੁੱਕ ਗਈਆਂ ਹੋਣ, ਜਿਹਦਾ ਵਾਲੀ ਵਾਰਸ ਕੋਈ ਨਾ ਹੋਵੇ, ਜਿੱਥੇ ਜਾਂਦਾ ਕੋਈ ਨਾ ਹੋਵੇ, ਜਿਨ੍ਹਾਂ ਦੀ ਸਿਵਲਾਈਜੇਸ਼ਨ ਆ ਖਤਮ ਹੋ ਜਾਣ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਉਹ ਸਾਈਟ ਨੇ ਜਿਹੜੀਆਂ ਵਰਲਡ ਹੈਰੀਟੇਜ ਦੀਆਂ ਨੇ, ਕਿਉਂਕਿ ਇਹਨਾਂ ਦੀ ਸਾਂਭ ਕਰਨ ਵਾਲਾ ਕੋਈ ਨਹੀਂ। ਗੁਰੂ ਸਾਹਿਬ ਦੇ ਜਿਹੜੇ ਤੁਸੀਂ ਦੀਦਾਰ ਕਰਦੇ ਹੋ ਉਹ ਫਿਰ ਇਸ ਤਰ੍ਹਾਂ ਨਹੀਂ ਹੋਣਗੇ। ਫਿਰ ਇੰਡੀਅਨ ਸਰਕਾਰ ਤੁਹਾਨੂੰ ਬਲੈਕਮੇਲ ਕਰੇਗੀ, ਜਿਹਨੂੰ ਚਾਹੇਗੀ ਉੱਥੇ ਜਾਣ ਦੇਗੀ, ਜਿਹਨੂੰ ਚਾਹੇਗੀ ਨਹੀਂ ਜਾਣ ਦੇਗੀ। ਤੇ ਅੱਗੇ ਹੀ ਇੱਥੇ ਬਹੁਤ ਮਸਲਾ ਹੈ ਕਿ ਲੋਕਾਂ ਨੂੰ ਵੀਜ਼ਾ ਨਹੀਂ ਮਿਲਦਾ ਜਿਹੜੇ ਸੰਘਰਸ਼ ਦੇ ਵਿੱਚ ਜੂਝਦੇ ਰਹੇ ਨੇ। ਤੇ ਜੇ ਸ੍ਰੀ ਦਰਬਾਰ ਸਾਹਿਬ ਤੇ ਇਸ ਤਰੀਕੇ ਨਾਲ ਕਬਜ਼ਾ ਕਰਾ ਦਿੱਤਾ ਗਿਆ, ਮੈਂ ਉਹਨੂੰ ਯੂਨਾਈਟਿਡ ਨੇਸ਼ਨ ਦੀ ਸਾਈਟ ਕਰਾਰ ਦੇ ਕੇ ਤਾਂ ਫਿਰ ਕੀ ਬਣੇਗਾ? ਕਿਸ ਤਰ੍ਹਾਂ ਦਰਸ਼ਨ ਦੀਦਾਰ ਕਰੋਗੇ? ਰੋਜ਼ ਰੋਂਦੇ ਤੇ ਹੋ ਨਾ ਉਹ ਗੁਰਦੁਆਰੇ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ, ਉਹਨਾਂ ਦੇ ਦਰਸ਼ਨ ਦੀਦਾਰ ਕਰਾਓ। ਤੇ ਫਿਰ ਅੰਮ੍ਰਿਤਸਰ ਨੂੰ ਵੀ ਸ਼ਾਮਲ ਕਰਨਾ ਪੈਣਾ। ਜਿੱਥੇ ਤੁਸੀਂ ਨਨਕਾਣਾ ਸਾਹਿਬ ਦੇ ਗੁਰਦੁਆਰੇ ਅੰਦਰ ਰੋਂਦੇ ਹੋ ਨਾ, ਉੱਥੇ ਫਿਰ ਤੁਸੀਂ ਦਰਬਾਰ ਸਾਹਿਬ ਨੂੰ ਵੀ ਸ਼ਾਮਲ ਕਰ ਲਵੋ, ਅਗਰ ਅੱਜ ਇਸ ਦਰਬਾਰ ਸਾਹਿਬ ਨੂੰ ਬਚਾ ਨਹੀਂ ਸਕਦੇ। ਮੈਂ ਲੋਕਾਂ 'ਚ ਨਿਰਾਸ਼ਾ ਨਹੀਂ ਵੰਡਣਾ ਚਾਹੁੰਦਾ, ਬਹੁਤਾ ਸਮਾਂ ਵੀ ਕਾਫੀ ਹੋ ਗਿਆ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਹਾਲਾਤ ਜਿੰਨੇ ਮਰਜ਼ੀ ਮਾੜੇ ਹੋ ਜਾਣ, ਅੱਜ ਪੰਜਾਬ ਨਸ਼ਿਆਂ 'ਚ ਡੁੱਬਿਆ ਹੋਵੇ, ਭਾਵੇਂ ਕਰਜ਼ਿਆਂ 'ਚ ਡੁੱਬਿਆ ਹੋਵੇ, ਭਾਵੇਂ ਉੱਥੇ ਕੇਸ਼ਾਦਾਰੀ, ਮੈਂ ਨਹੀਂ ਸਮਝਦਾ ਉਹ ਤੋਂ ਜ਼ਿਆਦਾ ਵੱਡਾ ਸਿੱਖ ਤੇ ਮੈਂ ਆਪਣੇ ਆਪ ਨੂੰ ਸਮਝਣਾ, ਕਿਉਂਕਿ ਮੈਂ ਸਿੱਖੀ ਦਾ ਜ਼ਿਆਦਾ ਵੱਡਾ ਆਦਰ ਕਰਨ ਵਾਲਾ ਹਾਂ। ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਹੋਵੇ, ਭਾਵੇਂ ਕਿਸੇ ਦੀ ਹੋਵੇ, ਪਰ ਤੁਸੀਂ ਚੜ੍ਹਦੀ ਕਲਾ 'ਚ ਰਹੋ। ਰਾਜ ਤੁਹਾਡਾ ਹੱਕ ਹੈ, ਉਹ ਤੁਸੀਂ ਮੰਗੋ। ਔਰ ਮੈਂ ਲੋਕਾਂ ਨੂੰ 2 ਮਿਸਾਲਾਂ ਦੇਣਾ ਹੁੰਨਾ ਕਿ ਨਸ਼ਿਆਂ ਦੀ ਗੱਲ ਕਰਦੇ ਹੋ ਤੇ ਚੀਨੀ ਕੌਮ ਸਾਰੀ ਦੀ ਸਾਰੀ ਨਸ਼ਿਆਂ 'ਚ ਲੱਗੀ ਸੀ, ਪਰ ਜਦੋਂ ਉਹਨਾਂ ਨੇ ਆਪਣੀ ਹੋਂਦ ਪਛਾਣੀ, ਮੌਜ਼ੇ ਤੰਗ ਦੇ ਨਾਲ ਖੜੇ ਹੋਏ ਤਾਂ ਅੱਜ ਦੁਨੀਆ ਦੀ ਵਰਲਡ ਪਾਵਰ ਬਣ ਗਏ ਨੇ। ਤੁਸੀਂ ਕਿਉਂ ਨਹੀਂ ਬਣ ਸਕਦੇ? ਤੇ ਜੇ ਘੱਲੂਕਾਰਿਆਂ ਦੀ ਗੱਲ ਕਰਨੀ ਹੈ ਤੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ 1215 ਦੇ ਵਿੱਚ ਜਦ ਹਲਾਕੂ ਖਾਨ ਤੇ ਚੰਗੇਜ਼ ਖਾਨ ਨੇ ਮੁਸਲਮਾਨਾਂ ਦੇ ਖਿਲਾਫਤ ਬਗਦਾਦ ਤੇ ਹਮਲਾ ਕੀਤਾ ਤੇ ਖਵਾਰਜ਼ਮ ਸ਼ਾਹੀ ਰਿਆਸਤ ਮੁਕਾਈ, ਤਾਂ 12 ਲੱਖ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਕੱਟ ਵੱਢ ਕੇ ਉਹਨਾਂ ਦੀਆਂ ਖੋਪੜੀਆਂ ਦੇ ਮਨਾਰ ਬਣਾ ਦਿੱਤੇ ਸੀ। ਪਰ ਕੀ ਮੁਸਲਮਾਨ ਕੌਮ ਉਹਦੇ ਬਾਅਦ ਆਪਣਾ ਰਾਜ ਦਾ ਹੱਕ ਭੁੱਲ ਗਈ? ਨਹੀਂ ਭੁੱਲੀ, ਔਰ ਰਾਜ ਲੈ ਕੇ ਔਰ ਰਾਜ ਕਾਇਮ ਕਰਕੇ ਦਿਖਾਇਆ। ਸੋ ਇਸ ਵਾਸਤੇ ਇਹਨਾਂ ਸ਼ਹੀਦਾਂ ਨੂੰ ਨਾ ਭੁੱਲੋ। ਸੈਮੀਨਾਰ ਕਰਾਉਣ ਨਾਲ ਸਾਡੇ ਵਰਗੇ ਲੋਕਾਂ ਦੇ ਆ ਕੇ ਤੁਹਾਡੇ ਸਾਹਮਣੇ ਖੜੇ ਹੋਣ ਦਾ ਫਾਇਦਾ ਤਾਂ ਹੀ ਹੈ ਜੇ ਯਾਦ ਰੱਖੋ ਕਿ ਖਾਲਸੇ ਦੀ ਡੈਫੀਨੇਸ਼ਨ ਜਿਹੜੀ ਭੁੱਲਦੇ ਜਾ ਰਹੇ ਹਾਂ ਉਹ ਕੀ ਸੀ। ਉਹ ਡੈਫੀਨੇਸ਼ਨ ਯਾਦ ਕਰਾ ਕੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗਾ। ਗੁਰੂ ਸਾਹਿਬ ਨੇ ਖਾਲਸੇ ਦੀ ਬੜੀ ਸੋਹਣੀ ਡੈਫੀਨੇਸ਼ਨ ਕੀਤੀ ਸੀ। ਜੇ ਉਹ ਸਮਝ ਆ ਜਾਏ ਤਾਂ ਸਾਰੇ ਮਸਲਿਆਂ ਦਾ ਹੱਲ ਖੁਦ ਬ ਖੁਦ ਮਿਲ ਜਾਏਗਾ ਕਿ ਖਾਲਸਾ ਸੋਈ ਚੜੇ ਤਰੰਗ, ਖਾਲਸਾ ਸੋਈ ਜੋ करे नित जंग, खालसा सोई जो शस्त्र को तारे, खालसा सोई जो दुष्ट को मारे। वाहिगुरु जी का खालसा, वाहिगुरु जी की फतेह।